ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਇੱਕ ਹੋਰ ਠੰਡੀ ਠੰਡੀ ਗੁੱਡ ਮਾਰਨਿੰਗ ਤੇ ਚੰਗਾ ਚੰਗਾ ਰੋਜ਼ਾ ਕਿ ਰੋਜ਼ੇ ਲੱਗਦੇ ਨਹੀਂ ਪਏ, ਬੜੇ ਅੱਛੇ ਰੋਜ਼ੇ ਜਾ ਰਹੇ ਨੇ। ਕੱਲ ਮੈਂ ਸਭ ਨੂੰ ਰਮਜ਼ਾਨੁਲ ਮੁਬਾਰਕ ਦੇ ਮੈਸੇਜ ਕੀਤੇ। ਮੇਰੀ ਕਜ਼ਨ ਦਾ ਮੈਨੂੰ ਮੈਸੇਜ ਆਇਆ ਕਿ ਵੀ ਤੁਸੀਂ ਤੇ ਬੜੇ ਚੰਗੇ ਠੰਡੇ ਠੰਡੇ ਰੋਜ਼ੇ ਰੱਖ ਰਹੇ ਹੋਵੋਗੇ, ਤੇ ਵਾਕਈ ਬੜੇ ਠੰਡੇ ਠੰਡੇ ਰੋਜ਼ੇ ਨੇ ਅਲਹਮਦੁਲਿਲਾ। ਪਰ ਉਹਨਾਂ ਨੇ ਦੱਸਿਆ ਕਿ ਲਾਹੌਰ ਵਿੱਚ ਵੀ ਠੰਡੇ ਰੋਜ਼ੇ ਚੱਲ ਰਹੇ ਨੇ। ਚਲੋ ਵੀ ਅੱਜ ਅਸੀਂ ਬਣਾ ਰਹੇ ਹਾਂ ਸਪੈਗੇਟੀ ਬਣਾ ਰਹੇ ਹਾਂ। ਇਹਦੇ ਵਾਸਤੇ ਅਸੀਂ ਚਿਕਨ ਨੂੰ ਭੁੰਨ ਕੇ ਰੱਖ ਦਿੱਤਾ ਵੇ। ਇੱਕ ਬੜੀ ਅੱਛੀ ਬਣਦੀ ਹੈ। ਜਦੋਂ ਫਾਈਨਲ ਦੀ ਸ਼ਕਲ ਹੋ ਜਾਏਗੀ ਤਾਂ ਤੁਹਾਨੂੰ ਮੈਂ ਦਿਖਾ ਦੇਵਾਂਗੀ। ਬੋਨਲੈਸ ਚਿਕਨ ਅਸੀਂ ਬਿਲਕੁਲ ਕਰਕੇ ਰੈਡੀ ਕਰਕੇ ਰੱਖ ਲਿਆ, ਤਾਂ ਕਿ ਫਿਰ ਬਸ ਸਪੈਗੇਟੀ ਬੋਇਲ ਕਰਾਂਗੇ ਅਤੇ ਉਹਦੇ ਵਿੱਚ ਫਿਰ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਲਵਾਂਗੇ। ਇਹ ਸਪੈਗੇਟੀ ਵਿੱਚ ਜਾਏਗਾ ਆਲੂ ਫਰਾਈ ਕਰਕੇ ਰੱਖੇ ਨੇ, ਇਹਦੇ ਵਿੱਚ ਸ਼ਾਮਿਲ ਕਰ ਦਾਂਗੇ, ਐਡ ਕਰ ਲਵਾਂਗੇ ਅਸੀਂ। ਇਹ ਦੇਖੋ ਜੀ, ਸਪੈਗੇਟੀ ਖਤਮ ਹੋ ਰਹੀ ਸੀ ਘਰ, ਇਸ ਤੋਂ ਅਸੀਂ ਮਸਾਲਾ ਭੁੰਨ ਕੇ ਰੱਖ ਦਿੱਤਾ ਸੀ ਅਤੇ ਫਿਰ ਬਾਜ਼ਾਰ ਤੋਂ ਆਈਏ ਐਸਾ ਆਈਟਮ ਸੀ ਕਿ ਵਿੱਚ ਮੁੱਕਿਆ ਹੋਇਆ ਸੀ, ਅਤੇ ਇਹਨੂੰ ਹੁਣ ਅਸੀਂ ਬੋਇਲ ਕਰਾਂਗੇ। ਅਤੇ ਨਾਲ ਵੇਫਰ ਬਿਸਕਿਟ ਤਾਂ ਬਈ ਸਭ ਦੇ ਮੇਰੇ ਖਿਆਲ ਫੇਵਰਟ ਨੇ। ਮੈਨੂੰ ਤਾਂ ਬੜੇ ਚੰਗੇ ਲੱਗਦੇ ਨੇ, ਪਰ ਬਹੁਤ ਘੱਟ ਖਾਂਦੀ ਹਾਂ। ਪਰ ਖਾਣ ਲੱਗੋ ਤਾਂ ਫਿਰ ਹੱਥ ਰੁਕਦਾ ਨਹੀਂ, ਫਿਰ ਦਿਲ ਕਰਦਾ ਬਸ ਖਾਈ ਜਾਓ, ਅਤੇ ਇਸ ਤੋਂ ਹੱਥ ਨਾ ਹੀ ਲਾਓ ਤਾਂ ਚੰਗਾ, ਪਰ ਕਦੀ ਕਦੀ ਲੱਗ ਹੀ ਜਾਂਦਾ। ਅਤੇ ਇਹ ਜੂਸ ਆਇਆ ਵੇ ਐਪਲ ਮੈਂਗੋ ਜੂਸ ਹੈ, ਅਤੇ ਇਹ ਰਾਫੇ ਵਾਸਤੇ ਆਏ ਨੇ। ਰਾਫੇ ਕੋਲਡ ਡਰਿੰਕ ਦੇ ਬੜੇ ਸ਼ੌਕੀਨ ਨੇ ਅਤੇ ਮੁਖਤਲਿਫ ਫਲੇਵਰ ਫਿਰ ਉਹ ਟਰਾਈ ਕਰਦੇ ਰਹਿੰਦੇ। ਜਦੋਂ ਵੀ ਰਾਫੇ ਮੇਰੇ ਨਾਲ ਜਾਂਦੇ ਨੇ, ਕਰੀਮ ਸੋਡਾ, ਅਤੇ ਜਦੋਂ ਵੀ ਰਾਫੇ ਜਾਂਦੇ ਨੇ, ਬਰਕਤ ਅਤੇ ਰਾਫੇ ਨੇ ਕੋਈ ਨਾ ਕੋਈ ਕੋਲਡ ਡਰਿੰਕ ਜ਼ਰੂਰ ਚੁੱਕਣੀ ਹੁੰਦੀ ਹੈ। ਉਹਨੂੰ ਬੜਾ ਜਿੰਜਰ ਦਾ ਵੀ ਇਸ ਤਰ੍ਹਾਂ ਮੁਖਤਲਿਫ ਇਹਦੇ ਵਿੱਚ ਫਲੇਵਰ ਲੈ ਕੇ ਆਏ ਹੈ ਰਾਫੇ ਵਾਸਤੇ, ਕਿਉਂਕਿ ਰਾਫੇ ਰੋਜ਼ਾ ਰੱਖ ਰਹੇ ਨੇ। ਅਤੇ ਇਸ ਤੋਂ ਫਿਰ ਖਿਆਲ ਹੈ ਕਿ ਬਈ ਬੱਚੇ ਨੂੰ ਉਹਦੀ ਮਨਪਸੰਦ ਚੀਜ਼ ਮਿਲੇ। ਪੈਰੈਂਟਸ ਦੀ ਤਾਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੱਚੇ ਚੰਗੀ ਚੰਗੀਆਂ ਚੀਜ਼ਾਂ ਦੇ ਨਾਲ ਰੋਜ਼ੇ ਖੋਲ੍ਹਣ। ਇਹ ਖਜੂਰ ਵੀ ਬਹੁਤ ਹੀ ਜ਼ਬਰਦਸਤ ਹੈ, ਬਹੁਤ ਹੀ ਜ਼ਬਰਦਸਤ ਹੁੰਦੀ ਹੈ। ਕੋਟਿੰਗ ਵਾਲੀ ਖਜੂਰ ਹੁੰਦੀ ਹੈ, ਇਹਦੇ ਅੰਦਰ ਬਦਾਮ ਭਰਿਆ ਹੁੰਦਾ ਵੇ। ਔਰ ਇਸ ਤਰ੍ਹਾਂ ਜਿਹੜਾ ਨਾ ਮੁਖਤਲਿਫ ਇਹਦੇ ਵਿੱਚ ਵੀ ਇਹ ਕੋਕੋਨਟ ਫਲੇਵਰ ਹੈ, ਔਰ ਇਹ ਮਿਲਕ ਹੈ, ਔਰ ਡਾਰਕ ਚਾਕਲੇਟ ਇਹਦੇ ਵਿੱਚ ਇਹ ਵੀ ਰੋਜ਼ਾ ਬੜੀ ਅੱਛੀ ਲੱਗਦੀ ਹੈ। ਉਹ ਦੂਸਰੀਆਂ ਖਜੂਰਾਂ ਵੀ ਅਸੀਂ ਖੋਲ੍ਹਦੇ ਹਾਂ, ਲੇਕਿਨ ਮੈਨੂੰ ਇਹ ਵੀ ਬੜੀ ਫੇਵਰਟ ਹੈ। ਇਹ ਮੈਂ ਇੱਕ ਦਫਾ ਦੁਬਈ ਮੇਰਾ ਭਾਂਜਾ ਹੁੰਦਾ, ਉਹਨੇ ਮੈਨੂੰ ਖਿਲਾਈ, ਮੈਨੂੰ ਬੜੀ ਚੰਗੀ ਲੱਗੀ, ਅਤੇ ਫਿਰ ਤਾਂ ਮੈਂ ਫਰਮਾਇਸ਼ ਕਰਕੇ ਜਿਹੜਾ ਨਾ ਉਹਦੇ ਕੋਲੋਂ ਮੰਗਵਾਉਂਦੀ ਹਾਂ। ਅਤੇ ਬਹਿਰਾ ਵੇ ਕਿ ਅੱਜ ਤਾਂ ਹੁਣ ਇੱਥੋਂ ਵੀ ਮਿਲਣ ਲੱਗ ਗਈ ਹੈ, ਅਸੀਂ ਜਿੱਦਣ ਵੀ ਮਿਲ ਜਾਵੇ ਨਾ ਫਿਰ ਲੈ ਕੇ ਆਉਂਦੇ ਹਾਂ। ਅਤੇ ਜ਼ਮਜ਼ਮ ਵਾਟਰ ਤਾਂ ਸਾਡਾ ਪਿਆ ਦੇਖੋ ਇੰਨਾ ਨੀਚੇ ਚਲਾ ਗਿਆ, ਕਿਉਂਕਿ ਅਸੀਂ ਕੱਲ੍ਹ ਰੋਜ਼ਾ ਇਹਦੇ ਨਾਲ ਇਫਤਾਰ ਕੀਤਾ, ਅਤੇ ਹੁਣ ਫਿਰ ਜਿੰਨੇ ਦਿਨ ਵੀ ਚੱਲੇਗਾ ਫਿਰ ਅਸੀਂ ਹੋਰ ਲੈ ਕੇ ਆ ਜਾਵਾਂਗੇ। ਜ਼ਮਜ਼ਮ ਵਾਟਰ ਪਿਆ, ਅਤੇ ਲਓ ਬਈ ਇਹ ਚੀਜ਼ਾਂ ਹੁਣ ਅਸੀਂ ਚੁੱਕੀਏ, ਸਮੇਟੀਏ, ਅਤੇ ਨਾਲ ਨਾਲ ਅਸੀਂ ਫਿਰ ਬਾਕੀ ਆਪਣਾ ਕੰਮ ਕਰਨੇ ਆ ਜਿਹੜਾ ਵੀ ਕਿਚਨ ਦਾ ਵੀ। ਕਿਉਂਕਿ ਜ਼ਿਆਦਾ ਹੁਣ ਅਸੀਂ ਫੈਸਲਾ ਕੀਤਾ ਹੈ ਇੰਤਜ਼ਾਮੀਆ ਨੇ ਫੈਸਲਾ ਕੀਤਾ ਵੀ ਰੋਜ਼ ਰੋਜ਼ ਫਰਾਈ ਚੀਜ਼ਾਂ ਨਹੀਂ ਖਾਣੀਆਂ। ਸਾਦੀ ਇੱਕ ਚੀਜ਼ ਬਣਾਓ, ਸਾਲਨ ਰੋਟੀ ਜਾਂ ਕੋਈ ਵੀ ਇੱਕ ਚੀਜ਼, ਇਸ ਲਈ ਕਿ ਫਿਰ ਉਹ ਰੋਜ਼ੇ ਦਾ ਮਕਸਦ ਖ਼ਤਮ ਹੋ ਜਾਂਦਾ ਅਗਰ ਤੁਸੀਂ ਬਹੁਤ ਜ਼ਿਆਦਾ ਫਰਾਈ ਚੀਜ਼ਾਂ ਖਾ ਲੈਂਦੇ ਹੋ। ਪਰ ਇਹ ਵੀ ਕਿ ਬੱਚਿਆਂ ਦੀ ਫਰਮਾਇਸ਼ 'ਤੇ ਫਿਰ ਕੁਛ ਨਾ ਕੁਛ ਪੈਰੈਂਟਸ ਨੂੰ ਕਰਨਾ ਹੀ ਪੈਂਦਾ ਵੇ। ਰਮਜ਼ਾਨੁਲ ਮੁਬਾਰਕ ਦਾ ਬਾਬਰਕਤ ਮਹੀਨਾ ਪਿਆ ਚੱਲਦਾ ਵੇ। ਨਾਲ ਨਾਲ ਅਸੀਂ ਆਪਣੇ ਕੰਮਕਾਜ ਨਿਪਟਾਉਂਦੇ ਹਾਂ, ਅਤੇ ਨਾਲ ਨਾਲ ਇਫਤਾਰੀ ਵੀ ਵਿੱਚ ਬਣਦੀ ਹੈ, ਅਤੇ ਸਹਿਰੀ ਨੂੰ ਵੀ ਟਾਈਮ ਨਾਲ ਲੋਕ ਉੱਠਦੇ ਨੇ, ਅਤੇ ਬੱਚੇ ਬੜੇ ਹਰ ਬੰਦਾ ਜਿਹੜਾ ਨਾ ਸ਼ੌਕ ਦੇ ਨਾਲ ਰੋਜ਼ੇ ਪਿਆ ਰੱਖਦਾ ਵੇ। ਅਤੇ ਮੈਨੂੰ ਮਹਿਵੇਸ਼ ਨੇ ਪਰਸੋਂ ਲਿਖਿਆ ਕਿ ਉਹ ਪਾਕਿਸਤਾਨ ਦੀਆਂ ਸਹਿਰੀਆਂ ਅਤੇ ਇਫਤਾਰੀਆਂ ਮੈਂ ਬੜਾ ਮਿਸ ਕਰ ਰਹੀ ਹਾਂ, ਕਿਉਂਕਿ ਟਾਈਮ ਦਾ ਫਰਕ ਹੈ। ਪਰ ਇਹ ਵੀ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਚੀਜ਼ਾਂ ਨੂੰ ਮਿਸ ਕਰ ਰਹੇ ਹਾਂ। ਅਤੇ ਵਾਕਈ ਇਹ ਗੱਲ ਤਾਂ ਹੈਗੀ ਹੈ ਕਿ ਆਪਣੇ ਮੁਲਕ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿੱਥੇ ਤੁਸੀਂ ਬਚਪਨ ਗੁਜ਼ਾਰਦੇ ਹੋ, ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦਾ ਉਹ ਹਿੱਸਾ ਗੁਜ਼ਾਰਿਆ ਹੁੰਦਾ ਹੈ, ਕਿ ਤੁਹਾਡੇ ਬਚਪਨ ਖਾਸ ਤੌਰ 'ਤੇ ਹਾਫਸਿਆਂ ਵਿੱਚ ਮਹਿਫੂਜ਼ ਹੋ ਜਾਂਦਾ ਵੇ। ਫਿਰ ਤੁਸੀਂ ਉਹ ਚਾਹੋ ਵੀ ਨਾ ਉਹਨਾਂ ਚੀਜ਼ਾਂ ਨੂੰ ਆਪਣੇ ਉਹ 'ਚੋਂ ਕੱਢ ਨਹੀਂ ਸਕਦੇ ਹੋ। ਹਾਫਸਿਆਂ ਵਿੱਚੋਂ ਜ਼ਰਾ ਜਿਹੀ ਗੱਲ ਹੁੰਦੀ ਹੈ, ਸਾਨੂੰ ਯਾਦ ਆ ਜਾਂਦੇ ਨੇ ਪੁਰਾਣੇ ਕਿੱਸੇ, ਪੁਰਾਣੀਆਂ ਯਾਦਾਂ। ਉਹ ਬਸ ਮੈਂ ਕਹਿੰਦੀ ਹਾਂ, ਅੱਲਾਹ ਪਾਕ ਨੇ ਜਿਹੜਾ ਕੰਪਿਊਟਰ ਲਾਇਆ ਹੈ ਨਾ ਦਿਮਾਗ ਵਿੱਚ, ਉਹ ਸਭ ਤੋਂ ਚੰਗਾ ਹੈ। ਦੁਨੀਆ ਦੇ ਹਰ ਕੰਪਿਊਟਰ ਨਾਲੋਂ ਚੰਗਾ ਕੰਪਿਊਟਰ ਹੈ, ਕਿ ਬਈ ਨਾਲ ਹੀ ਜਿਹੜਾ ਨਾ ਸਾਨੂੰ ਯਾਦ ਆ ਜਾਂਦਾ ਹੈ ਆਪਣੀਆਂ ਪੁਰਾਣੀਆਂ ਯਾਦਾਂ। ਅਤੇ ਤੁਹਾਡੇ ਸਭ ਦੇ ਕਮੈਂਟ ਦਾ ਬੜਾ ਬੜਾ ਸ਼ੁਕਰੀਆ। ਤੁਸੀਂ ਬਹੁਤ ਜਿਹੜਾ ਨਾ ਮੁਹੱਬਤ ਦਿਖਾਉਂਦੇ ਹੋ। ਅਤੇ ਮਾਂ ਕੀ ਦੁਆ ਵੀ ਇੱਕ UK ਤੋਂ US ਤੋਂ ਇਜ਼ਾਫਾ ਹੋਇਆ ਵੇ, ਉਹਨਾਂ ਨੇ ਕੱਲ ਕਮੈਂਟ ਕੀਤਾ ਕਿ ਬੜਾ ਚੰਗਾ ਲੱਗਿਆ ਜੀ ਉਹਨਾਂ ਨੂੰ, ਔਰ ਨਾਤ ਤਾਂ ਤੁਹਾਨੂੰ ਸਾਰਿਆਂ ਨੂੰ ਬੜੀ ਪਸੰਦ ਆਈ ਹੈ। ਸਭ ਨੇ ਕਿਹਾ ਕਿ ਬੜਾ ਚੰਗੀ ਤੁਸੀਂ ਨਾਤ ਪੜ੍ਹੀ ਹੈ, ਅਤੇ ਬਹੁਤ ਬਹੁਤ ਸ਼ੁਕਰੀਆ। ਅਤੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਕਿਹਾ ਕਿ ਵੀ ਤੁਸੀਂ ਤਾਂ ਬੜਾ ਵਧੀਆ ਪੜ੍ਹੀ ਹੈ ਨਾਤ, ਬਹੁਤ ਚੰਗੀ ਪੜ੍ਹੀ ਹੈ। ਅਤੇ ਵੀ ਬਹੁਤ ਸ਼ੁਕਰੀਆ ਤੁਹਾਡਾ
ਇਹ ਤੁਸੀਂ ਹੌਸਲਾ ਅਫਜ਼ਾਈ ਕੀਤੀ ਮੇਰੀ। ਮੈਨੂੰ ਆਪਣੇ ਬਚਪਨ ਤੋਂ ਸ਼ੌਕ ਹੈ ਨਾਤ ਦਾ। ਗਾਣੇ ਵੀ ਮੈਂ ਗਾ ਲੈਂਦੀ ਹਾਂ, ਮੈਨੂੰ ਇਸ ਤਰ੍ਹਾਂ ਦਾ ਸ਼ੌਕ ਬਹੁਤ ਹੈ। ਹੁਣ ਅੱਜ ਕੱਲ੍ਹ ਤਾਂ ਸਾਰੇ ਰਮਜ਼ਾਨ ਹੈ ਅਤੇ ਅਸੀਂ ਗਾਣੇ ਤਾਂ ਨਹੀਂ ਗਾ ਸਕਦੇ, ਲੇਕਿਨ ਨਾਤ ਅਸੀਂ ਬਚਪਨ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਇਜਾਜ਼ਤ ਨਹੀਂ ਹੁੰਦੀ ਸੀ ਕਿ ਗਾਣੇ ਸ਼ਾਣੇ, ਬਸ ਸ਼ਾਦੀਆਂ 'ਚ ਅਸੀਂ ਗਾਉਂਦੇ ਹੁੰਦੇ ਸਾਂ ਕਿ ਜਦੋਂ ਮੁਹੱਲੇ 'ਚ ਕੋਈ ਵੀ ਸ਼ਾਦੀ ਅਨਾਊਂਸ ਹੋਣੀ ਤਾਂ ਕੁੜੀਆਂ ਨੂੰ ਬਸ ਸ਼ੌਕ ਚੜ੍ਹ ਜਾਂਦਾ ਸੀ ਕਿ ਬਈ ਹੁਣ ਅਸੀਂ ਗਾਣੇ ਦੇ ਟੱਪੇ, ਹੁਣ ਮਾਰਨੀ ਹੈ ਢੋਲਕੀ। ਉਹ ਮੈਂ ਤੁਹਾਨੂੰ ਕਿੱਸਾ ਫਿਰ ਕਿਸੇ ਦਿਨ ਰਮਜ਼ਾਨ ਤੋਂ ਬਾਅਦ ਸੁਣਾਵਾਂਗੀ, ਸਾਰੀ ਰੁਦਾਤ, ਅਤੇ ਨਾਲ ਤੁਹਾਨੂੰ ਮੈਂ ਸੋਹਣੇ ਸੋਹਣੇ ਟੱਪੇ ਵੀ ਸੁਣਾਵਾਂਗੀ। ਪਰ ਇਹ ਵੀ ਕਿ ਜਦੋਂ ਉਹ ਜ਼ਮਾਨਿਆਂ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਹਰ ਘਰ ਵਿੱਚ ਤਕਰੀਬਨ ਮਹੀਨੇ 'ਚ ਇੱਕ ਦਫਾ ਕੁਰਾਨ ਖਾਨੀ ਜ਼ਰੂਰ ਹੁੰਦੀ ਸੀ। ਉਹਨਾਂ ਜ਼ਮਾਨਿਆਂ 'ਚ ਬਹੁਤ ਜ਼ਿਆਦਾ ਅਹਿਤਮਾਮ ਨਹੀਂ, ਬਸ ਮਹੱਲੇ ਦੀਆਂ ਔਰਤਾਂ ਨੂੰ ਕਹਿ ਦੇਣਾ ਵੀ ਅੱਜ ਆਈਓ ਸਪਾਰਾ ਮਿਲ ਕੇ ਪੜ੍ਹਾਂਗੇ। ਉਹ ਫਿਰ ਇੱਕ ਘਰ ਵਿੱਚ ਜਿਹਨੇ ਦਾਵਤ ਦਿੱਤੀ ਹੁੰਦੀ ਸੀ ਦਰੀ ਵੇਚ ਜਾਂਦੀ ਸੀ, ਸੈਂਟਰ 'ਚ ਕੁਰਾਨ ਪਾਕ ਦੇ ਸਪਾਰੇ ਰੱਖ ਦਿੱਤੇ ਜਾਂਦੇ ਸਨ ਅਤੇ ਔਰਤਾਂ ਆਉਂਦੀਆਂ ਜਾਂਦੀਆਂ ਫਟਾਫਟ ਆ ਜਾਂਦੀਆਂ ਸਨ ਔਰਤਾਂ, ਅਤੇ ਬਸ ਉਸ ਖਤਮੁਲ ਕੁਰਾਨ ਹੋ ਜਾਣਾ ਔਰ ਸਾਰਿਆਂ ਨੇ ਇੱਕ ਸਪਾਰਾ ਪੜ੍ਹਨਾ ਅਤੇ ਨਾਲ ਹੀ ਚਾਹ ਬਣ ਜਾਣੀ। ਬੱਚਿਆਂ ਵਾਸਤੇ ਕੋਈ ਬੂੰਦੀ ਸ਼ੁੰਦੀ ਆ ਜਾਂਦੀ ਹੁੰਦੀ ਸੀ, ਕੋਈ ਸਮੋਸੇ ਆ ਗਏ, ਚਾਹ ਸ਼ਾਹ ਪੀ ਕੇ ਸਭ ਨੇ ਇੱਕ ਮਿਲ ਬੈਠਣ ਦਾ ਬਹਾਨਾ ਵੀ ਹੁੰਦਾ ਸੀ, ਬਰਕਤ ਵੀ ਹੋ ਜਾਂਦੀ ਸੀ ਘਰ ਵਿੱਚ। ਅਤੇ ਇਸ ਤਰ੍ਹਾਂ ਕੁਰਾਨ ਖਾਨੀ ਸਾਡੇ ਮੁਹੱਲੇ 'ਚ ਬਹੁਤ ਜ਼ਿਆਦਾ ਹੁੰਦੀ ਸੀ। ਅਤੇ ਫਿਰ ਬੱਚੀਆਂ ਜਿਹੜੀਆਂ ਹੁੰਦੀਆਂ ਸਨ ਮੇਰੇ ਵਰਗੀਆਂ, ਫਿਰ ਅਸੀਂ ਬੁੱਕਸ ਲੈ ਕੇ ਬੈਠ ਜਾਂਦੇ ਹੁੰਦੇ ਸਾਂ ਅਤੇ ਅਸੀਂ ਫਿਰ ਕੋਈ ਨਾ ਕੋਈ ਨਾਤ ਪੜ੍ਹਨੀ, ਅਤੇ ਕਦੇ ਕਿਸੇ ਬੜੀ ਔਰਤ ਨੇ ਪੜ੍ਹ ਲੈਣੀ, ਜਿਹਦਾ ਵੀ ਦਿਲ ਕਰਦਾ ਸੀ ਕਿ ਆ ਜਾਓ ਵੀ ਨਾਤ ਪੜ੍ਹੋ, ਅਤੇ ਸ਼ੌਕ ਨਾਲ ਨਾਤਾਂ ਪੜ੍ਹਨੀਆਂ, ਅਤੇ ਉਹ ਜ਼ਮਾਨੇ ਨਾਯਾਬ ਹੋਏ। ਫਿਰ ਸਕੂਲ 'ਚ ਵੀ ਜਦੋਂ ਹੁੰਦਾ ਸੀ ਨਾ ਈਦ ਮਿਲਾਦ ਨਬੀ ਦਾ ਤਕਰੀਬਾਤ ਹੁੰਦੀਆਂ ਸਨ ਸਕੂਲ ਵਿੱਚ, ਉਦੋਂ ਮੈਂ ਬਹੁਤ ਹਿੱਸਾ ਲੈਂਦੀ ਸਾਂ, ਮੈਨੂੰ ਬੜਾ ਸ਼ੌਕ ਸੀ। ਅਤੇ ਉਸ ਜ਼ਮਾਨੇ ਦੇ ਹਿਸਾਬ ਨਾਲ ਜਦੋਂ ਜਿਹੜੀਆਂ ਨਾਤਾਂ ਅਸੀਂ ਕਿਤਾਬਾਂ ਵਿੱਚੋਂ ਪੜ੍ਹਨੇ ਸਾਂ ਔਰ ਫਿਰ ਅਸੀਂ ਉਹਨੂੰ ਯਾਦ ਕਰਨੇ ਸਾਂ, ਉਹ ਫਿਰ ਅਸੀਂ ਪੜ੍ਹਨੇ ਹੁੰਦੇ ਸਾਂ। ਲੇਕਿਨ ਇਹ ਵੀ ਕਿ ਹੁਣ ਇੰਨਾ ਟਾਈਮ ਗੁਜ਼ਰ ਗਿਆ ਵੇ ਕਿ ਹੁਣ ਕਈ ਚੀਜ਼ਾਂ ਤਾਂ ਸਾਨੂੰ ਬਿਲਕੁਲ ਹੀ ਭੁੱਲ ਗਈਆਂ ਨੇ, ਫਿਰ ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ ਅਤੇ ਅਸੀਂ ਫਿਰ ਉਹਨਾਂ ਨੂੰ ਕੀ ਕਹਿੰਦੇ ਨੇ ਨਵੀਆਂ ਸਿੱਖ ਲੈਂਦੇ ਹਾਂ। ਲੇਕਿਨ ਨਾਤਾਂ ਹੁਣ ਤਾਂ ਬਹੁਤ ਜ਼ਿਆਦਾ ਅੱਛੀਆਂ, ਕਿਉਂਕਿ ਅੱਛੀ ਤੋਂ ਮੁਰਾਦ ਹੈ ਨਾਤ ਤਾਂ ਹਮੇਸ਼ਾ ਹੀ ਅੱਛੀ ਹੁੰਦੀ ਹੈ। ਪਰ ਇਹ ਵੀ ਕਿ ਉਸ ਜ਼ਮਾਨੇ ਵਿੱਚ ਘਰਾਂ 'ਚ ਜਿਹੜੇ ਬੱਚੇ ਪੜ੍ਹ ਲੈਂਦੇ ਸਨ ਔਰਤਾਂ, ਬਸ ਇਸ ਤਰ੍ਹਾਂ ਰੇਡੀਓ 'ਤੇ ਕੋਈ ਆ ਗਈ ਅਤੇ ਇਸ ਤਰ੍ਹਾਂ ਨਹੀਂ ਸੀ। ਹੁਣ ਤਾਂ ਦੇਖੋ ਤੁਸੀਂ ਜਿੱਥੋਂ ਚਾਹੋ ਸਰਚ ਕਰ ਲਓ, ਨਾਤ ਸੁਣ ਲਵੋ, ਕੋਈ ਵੀ ਚੀਜ਼ ਬਹੁਤ ਆਸਾਨ ਹੈ। ਕੁਰਾਨ ਪਾਕ ਪੜ੍ਹ ਲੈਂਦੇ ਨੇ ਲੋਕ, ਡਾਊਨਲੋਡ ਕਰ ਲਓ, ਹੁਣ ਤਾਂ ਬਹੁਤ ਜ਼ਿਆਦਾ ਸਹੂਲਤਾਂ ਆ ਗਈਆਂ। ਉਸ ਜ਼ਮਾਨੇ ਵਿੱਚ ਇੰਨੇ ਅਸੀਂ ਨਾਤ ਵੀ ਬੜਾ ਮੰਗ ਕੇ ਕਿਤਾਬਾਂ ਨਾਤ ਦੀਆਂ ਫਿਰ ਲੱਭਣੇ ਹੁੰਦੇ ਸੀ ਕਿ ਸਾਨੂੰ ਕਿਤੋਂ ਅੱਛੀ ਨਾਤ ਮਿਲ ਜਾਏ। ਫਿਰ ਅਸੀਂ ਤਰਜ਼ ਵੀ ਆਪ ਹੀ ਬਣਾਉਣੀ, ਕਿ ਸਾਨੂੰ ਇੰਨਾ ਪਤਾ ਨਹੀਂ ਹੁੰਦਾ ਸੀ ਕਿਸ ਤਰ੍ਹਾਂ, ਲੇਕਿਨ ਤਰਜ਼ ਬਣਾਉਣੀ, ਫਿਰ ਚਲੋ ਜਿਸ ਤਰ੍ਹਾਂ ਵੀ ਪੜ੍ਹ ਲੈਂਦੇ ਹੁੰਦੇ ਸਾਂ। ਉਹ ਗੱਲ ਤਾਂ ਉਹੀ ਹੁੰਦੀ ਹੈ ਨਾ ਕਿ ਗੱਲ ਸਾਰੀ ਆ ਜਾਂਦੀ ਹੈ ਅਕੀਦਤਾਂ ਦੇ ਉੱਪਰ। ਇਸ ਤਰ੍ਹਾਂ ਚੱਲਦੇ ਰਹੇ ਤਾਂ ਬਚਪਨ ਦੇ ਜਿਹੜੇ ਸ਼ੌਕ ਹੁੰਦੇ ਨੇ ਕਿ ਫਿਰ ਉਹ ਮੈਂ ਹਲੇ ਵੀ ਮੈਨੂੰ ਕੋਈ ਨਾਤ ਜਦੋਂ ਅੱਛੀ ਲੱਗ ਜਾ, ਪੂਰੀ ਤਾਂ ਹੁਣ ਮੈਨੂੰ ਯਾਦ ਨਹੀਂ ਹੁੰਦੀ, ਹੁਣ ਉਮਰ ਦਾ ਹਿੱਸਾ ਵੇ ਕਿ ਹੁਣ ਪੂਰੀ ਯਾਦ ਕਰਨੀ ਮੇਰੇ ਵਾਸਤੇ ਮੁਸ਼ਕਿਲ ਹੋ ਜਾਂਦੀ ਹੈ ਕੋਈ। ਲੇਕਿਨ ਮੈਂ ਉਹ ਜਿਹੜੇ ਸ਼ੁਰੂ ਦੇ ਅਲਫਾਜ਼ ਹੋਣਗੇ ਜਾਂ ਕੁਛ ਨਾ ਕੁਛ ਉਹਦਾ ਸ਼ੇਰ ਕੋ ਟੁਕੜਾ ਮੈਂ ਪੜ੍ਹਦੀ ਰਹਿੰਦੀ ਹਾਂ ਕਿ ਮੈਨੂੰ ਫਿਰ ਜਿਹੜੀ ਅੱਛੀ ਲੱਗ ਜਾਂਦੀ ਹੈ ਨਾ ਅਤੇ ਉਹ ਫਿਰ ਪੜ੍ਹਨੀ ਜ਼ਰੂਰ ਆ। ਅਤੇ ਚਲੋ ਮੈਂ ਅੱਜ ਫਿਰ ਅਸੀਂ ਨਾਤ ਪੜ੍ਹ ਲੈਂਦੇ ਹਾਂ, ਬਾਬਰਕਤ ਮਹੀਨਾ ਵੇ ਅਤੇ ਅਸੀਂ ਇੱਕ ਨਾਤ ਤੁਹਾਨੂੰ ਮੈਂ ਸੁਣਾ ਦਿੰਦੀ ਹਾਂ ਜਿੰਨੀ ਕੁ ਮੈਨੂੰ ਯਾਦ ਹੈ। ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ। ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ, ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ, ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ, ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ, ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ, ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ। ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਤੂਰ ਦੇ, ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਤੂਰ ਦੇ, ਦੇਖਦੇ ਨਸੀਬਾਂ ਵਾਲੇ ਜਲਵੇ ਹੁਜ਼ੂਰ ਦੇ, ਦੇਖਦੇ ਨਸੀਬਾਂ ਵਾਲੇ
ਜਲਵੇ ਹੁਜ਼ੂਰ ਦੇ, ਦੀਦ ਮੇਰੇ ਨਬੀ ਦੀਏ, ਰੱਬ ਦਾ ਨਜ਼ਾਰਾ, ਦੀਦ ਮੇਰੇ ਨਬੀ ਦੀਏ, ਰੱਬ ਦਾ ਨਜ਼ਾਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਕਾਲੀਆਂ ਜ਼ੁਲਫਾਂ ਵਾਲਾ, ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ, ਦੁਖੀ ਦਿਲਾਂ ਦਾ ਸਹਾਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਤਾਂ ਲੋ ਵੀ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਤੇ ਸਾਡਾ ਈਮਾਨ ਹੀ ਉਦੋਂ ਤੱਕ ਮੁਕੰਮਲ ਨਹੀਂ ਹੁੰਦਾ ਜਦੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸਾਨੂੰ ਸਾਡੀ ਮਾਲ, ਦੌਲਤ, ਔਲਾਦ, ਉਹਨਾਂ ਚੀਜ਼ਾਂ ਤੋਂ ਜ਼ਿਆਦਾ ਉਹਨਾਂ ਦੀ ਜ਼ਾਤ ਪਿਆਰੀ ਨਾ ਹੋ ਜਾਵੇ। ਸਾਡਾ ਈਮਾਨ ਹੀ ਮੁਕੰਮਲ ਨਹੀਂ ਹੁੰਦਾ। ਤੇ ਹਰ ਸ਼ੈ ਨਾਲ ਵੱਧ ਕੇ ਉਹਨਾਂ ਦੀ ਜ਼ਾਤ ਹੈ। ਤੇ ਜ਼ਾਹਿਰ ਅਸੀਂ ਉਹਨਾਂ ਦੀ ਸ਼ਾਨ ਵਿੱਚ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਕੁਛ ਨਾ ਕੁਛ ਨਜ਼ਰਾਨਾ ਪੇਸ਼ ਕਰਦੇ ਰਹੀਏ। ਤੇ ਬਹਰਹਾਲ ਤੁਸੀਂ ਕਿ ਪਸੰਦ ਕੀਤਾ ਤੇ ਤੁਹਾਡਾ ਬਹੁਤ ਸ਼ੁਕਰੀਆ। ਤੇ ਹੁਣ ਰੋਜ਼ਮर्रा ਦੇ ਉਹੀ ਔਰਤਾਂ ਦੀ ਹਾਂਡੀਆਂ ਤੇ ਰੋਟੀਆਂ। ਪਾਕਿਸਤਾਨ ਵਿੱਚ ਇਸ ਤਰ੍ਹਾਂ ਹੁੰਦਾ ਵੇ ਕਿ ਨਾਲ ਨਾਲ ਇਹ ਕੰਮ ਵੀ ਚੱਲ ਰਹੇ ਹੁੰਦੇ ਨੇ ਜਿਹੜੇ, ਤੇ ਨਾਲ ਨਾਲ ਬਾਜ਼ਾਰਾਂ ਦੇ ਚੱਕਰ ਵੀ ਲੱਗਦੇ ਨੇ, ਕਿਉਂਕਿ ਈਦ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਕਿ ਬਈ ਇਹ ਚੀਜ਼ ਲੈਣੀ ਹੈ, ਇਹ ਚੀਜ਼ ਲੈਣੀ ਹੈ। ਤੇ ਈਦ ਦੀ ਸ਼ਾਪਿੰਗ ਲਈ ਵੀ ਟਾਈਮ ਕੱਢਣਾ ਹੁੰਦਾ ਵੇ। ਤੇ ਫਿਰ ਲੋਕ ਜਾਂਦੇ ਨੇ ਬਾਜ਼ਾਰਾਂ 'ਚ, ਦਰਜ਼ੀਆਂ ਦੇ ਚੱਕਰ, ਸਭ ਕੁਛ। ਅਸੀਂ ਉਹਨਾਂ ਸਹੂਲਤਾਂ ਤੋਂ ਮਹਿਰੂਮ ਆ ਬਈ। ਅਸੀਂ ਉਸ ਸਵਾ ਕੇ ਲੈ ਆਉਂਦੇ ਹਾਂ ਕੱਪੜੇ, ਜਦੋਂ ਉਹਦੇ ਬਸ ਇੱਕ ਇੱਕ ਕਰਕੇ ਪਾ ਲੈਂਦੇ ਹਾਂ। ਲੇਕਿਨ ਉਹ ਜਿਹੜਾ ਬਾਜ਼ਾਰ 'ਚ ਜਾਣਾ ਔਰ ਸ਼ਾਪਿੰਗ ਕਰਨਾ, ਈਦ ਦੀ ਸ਼ਾਪਿੰਗ ਦਾ ਆਪਣਾ ਹੀ ਮਜ਼ਾ ਵੇ। ਪੂਰਾ ਸਾਲ ਤੁਸੀਂ ਸ਼ਾਪਿੰਗ ਕਰੋ, ਪਰ ਜਿਹੜੀ ਈਦ ਦੀ ਖੁਸ਼ੀ ਹੁੰਦੀ ਹੈ ਨਾ, ਕਿਉਂਕਿ ਈਦ ਐਸਾ ਅੱਲਾ ਨੇ ਰੱਖਿਆ ਕਿ ਰੋਜ਼ੇਦਾਰਾਂ ਦਾ ਇਨਾਮ ਹੈ ਕਿ ਰੋਜ਼ੇਦਾਰ ਜਦੋਂ ਰੋਜ਼ਾ ਰੱਖਦੇ ਨੇ ਫਿਰ ਉਹਨਾਂ ਨੂੰ ਇਨਾਮ ਮਿਲਦਾ ਵੇ। ਤੇ ਉਹ ਫਿਰ ਜਦੋਂ ਅੱਲਾ ਨੇ ਇਨਾਮ ਦਿੱਤਾ ਵੇ ਤਾਂ ਉਹ ਖੁਸ਼ੀ ਤੇ ਹੁੰਦੀ ਹੈ ਨਾ। ਤੇ ਫਿਰ ਉਹਦੇ ਲਈ ਕੱਪੜੇ ਨਵੇਂ ਸਵਾਏ ਜਾਂਦੇ ਨੇ। ਔਰ ਸਾਡੇ ਬੜੇ ਕਹਿੰਦੇ ਸਨ, ਤੇ ਬਾਕੀ ਬਿਲਕੁਲ ਠੀਕ ਗੱਲ ਕਹਿੰਦੇ ਸਨ, ਕਿ ਈਦ ਹੁੰਦੀ ਹੈ ਬੱਚਿਆਂ ਦੀ, ਕਿ ਬੱਚੇ ਜਿਹੜੇ ਨੇ ਉਹਨਾਂ ਦੀ ਫਿਰ ਉਹ ਫਰਮਾਇਸ਼ਾਂ ਮਾਂ ਬਾਪ ਪੂਰੀ ਕਰਦੇ ਨੇ, ਔਰ ਉਹਨਾਂ ਦੇ ਫਿਰ ਚੀਜ਼ਾਂ ਆਉਂਦੀਆਂ ਨੇ ਔਰ ਉਹ ਖੁਸ਼ ਹੁੰਦੇ ਨੇ। ਤੇ ਬੱਚਿਆਂ ਨੂੰ ਦੇਖ ਦੇਖ ਕੇ ਵੱਡੇ ਵੀ ਖੁਸ਼ ਹੁੰਦੇ ਨੇ। ਤੇ ਵਾਕਈ ਵੀ ਬੜੇ ਤੇ ਆਪਣੀ ਜ਼ਿੰਮੇਦਾਰੀਆਂ 'ਚ ਉਲਝੇ ਹੁੰਦੇ ਨੇ। ਈਦ ਵਾਕਈ ਬੱਚਿਆਂ ਦੀ ਹੁੰਦੀ ਹੈ ਕਿ ਉਹ ਫਿਰ ਖੂਬ ਇੰਜੋਏ ਕਰਦੇ ਨੇ, ਈਦੀਆਂ ਲੈਂਦੇ ਨੇ, ਨਵੇਂ ਨਵੇਂ ਕੱਪੜੇ ਪਾਉਂਦੇ ਨੇ, ਦੋਸਤਾਂ ਨਾਲ ਮਿਲਦੇ ਨੇ। ਤੇ ਬੜਾ ਚੱਲਦਾ। ਅੱਗੇ ਅਸੀਂ ਚੱਲ ਕੇ ਆਪਣੀ ਈਦ ਵੀ ਯਾਦ ਕਰਾਂਗੇ, ਤੇ ਅਸੀਂ ਆਪਣੇ ਹੋਰ ਜਿਹੜਾ ਰਮਜ਼ਾਨ ਮੁਬਾਰਕ ਦੀਆਂ ਚੀਜ਼ਾਂ ਸਨ ਉਹ ਵੀ ਅਸੀਂ ਹੌਲੀ ਹੌਲੀ ਸਾਰੀਆਂ ਉਹਨੂੰ ਆਪਣੇ ਦਿਮਾਗ ਵਿੱਚ ਜ਼ਰਾ ਉਹਨਾਂ ਨੂੰ ਘੁਮਾਵਾਂਗੇ, ਤੇ ਪੈਂਟਾਂ ਸ਼ੈਂਟਾਂ ਲਵਾਵਾਂਗੇ, ਜਿਵੇਂ ਤਾਸ਼ ਤੇ ਪਤਿਆਂ ਨੂੰ ਪੈਂਟਾ ਲੱਗਦਾ ਨਾ, ਇਸ ਤਰ੍ਹਾਂ ਅਸੀਂ ਉਸ ਤਰ੍ਹਾਂ ਲਵਾਵਾਂਗੇ ਕਿ ਵੀ ਉਹ ਸਾਰੀਆਂ ਯਾਦਾਂ ਅਸੀਂ ਫਰੋਲਣੀਆਂ ਨੇ ਆਪਣੀਆਂ। ਤੇ ਬਾਕੀ ਇਹ ਵੇ ਕਿ ਇਹ ईमान वालो तुम पर रोज़े फ़र्ज़ कर दिए गए, पर पकौड़े नहीं। ਤੱਟ ਰੋਜ਼ੇ ਫਰਜ਼ ਹੋਏ ਨੇ, ਪਕੌੜੇ ਨਹੀਂ। ਤੇ ਇਸ ਤੋਂ ਸਾਨੂੰ ਪਕੌੜਿਆਂ 'ਤੇ ਥੋੜ੍ਹਾ ਹੱਥ ਹੌਲਾ ਰੱਖੋ। ਅਸੀਂ ਵੀ ਅੱਜ ਕੱਲ੍ਹ ਇਹੀ ਕਰ ਰਹੇ ਹਾਂ ਕਿ ਇਹ ਪਹਿਲੇ ਦਿਨ ਪਕੌੜੇ ਬਣਾਏ ਸਨ, ਉਸ ਤੋਂ ਬਾਅਦ ਸਾਡੇ ਖਾਣੇ ਕਰੇਲੇ ਗੋਸ਼ਤ ਬਣ ਗਿਆ, ਤੇ ਇਸ ਤਰ੍ਹਾਂ ਕੋਈ ਚੀਜ਼ ਬਣ ਗਈ ਸਾਲਨ ਵਾਲਨ। ਤੇ ਅੱਜ ਅਸੀਂ ਬਣਾਇਆ ਸਪੈਗੇਟੀ ਬਣਾ ਰਹੇ ਹਾਂ ਕਿ ਬਹੁਤ ਜ਼ਿਆਦਾ ਫਰਾਈ ਚੀਜ਼ਾਂ ਤੋਂ ਥੋੜ੍ਹਾ ਅਸੀਂ ਬਚੀਏ। ਤੇ ਜਿਸ ਦਿਨ ਬੱਚਿਆਂ ਦਾ ਦਿਲ ਕਰਦਾ ਫਿਰ ਉਹਨਾਂ ਨੂੰ ਬਣਾ ਦਿੰਦੇ ਹਾਂ ਰਾਫੇ, ਕਿਉਂਕਿ ਸਪੈਗੇਟੀ ਵੀ ਨਹੀਂ ਖਾਂਦੇ। ਤੇ ਰਾਫੇ ਲਈ ਫਿਰ ਅੱਜ ਬਣਨਗੇ ਫਰਾਈਜ਼। ਤੇ ਉਹਨਾਂ ਨੂੰ ਬਣਾ ਕੇ ਚਿਕਨ ਥੋੜ੍ਹਾ ਅਸੀਂ ਫਰਾਈ ਕਰਕੇ ਤੇ ਰਾਫੇ ਨੂੰ ਅਸੀਂ ਦੇ ਦਾਂਗੇ ਇੱਕ ਬਣਾ ਕੇ, ਉਹ ਰੋਲ ਜਿਹਾ ਬਣਾ ਕੇ ਜਿਹੜਾ ਦੇ ਦਿੰਦੇ ਨੇ ਨਾ, ਤੇ ਉਹ ਰਾਫੇ ਖਾ ਲੈਣਗੇ। ਤੇ ਚਲੋ ਇਸ ਤਰ੍ਹਾਂ ਹੋ ਜਾਏਗਾ, ਕਿਉਂਕਿ ਅੱਜ ਕੱਲ੍ਹ ਜਿਹੜਾ ਵੇ ਇੰਨਾ ਜ਼ਿਆਦਾ ਬਿਮਾਰੀਆਂ ਹੋ ਗਈਆਂ ਨੇ ਨਾ, ਕਿ ਹਰ ਬੰਦਾ ਇਸ ਕੋਸ਼ਿਸ਼ ਵਿੱਚ ਹੈ ਕਿ ਬਈ ਅਸੀਂ ਇਹਤਿਆਤ ਕਰੀਏ, ਇਹਤਿਆਤ ਕਰੀਏ। ਤੇ ਬਾਕੀ ਇਹਤਿਆਤ ਵਾਕਈ ਕਰਨੀ ਚਾਹੀਦੀ ਹੈ, ਕਿਉਂਕਿ ਪਹਿਲੇ ਜ਼ਮਾਨਿਆਂ 'ਚ ਲੋਕ ਬਹੁਤ ਜ਼ਿਆਦਾ ਚੀਜ਼ਾਂ ਖਾਂਦੇ ਸਨ। ਅਸੀਂ ਵੀ ਆਪਣੇ ਬਚਪਨ 'ਚ ਬਹੁਤ ਖਾਧੀਆਂ ਨੇ, ਸਭ ਕੁਝ ਕੀਤਾ, ਲੇਕਿਨ ਉਦੋਂ ਜ਼ਿਆਦਾਤਰ ਲੋਕ ਪੈਦਲ ਚੱਲਦੇ ਸਨ। ਔਰ ਇੰਨਾ ਸਵਾਰੀ ਆਮ ਨਹੀਂ ਸੀ, ਮੁਸ਼ੱਕਤ ਸੀ, ਚੱਲਣਾ ਫਿਰਨਾ ਕੰਮ ਜ਼ਿਆਦਾ ਸੀ, ਉਹ ਤੁਹਾਡੀ ਕੈਲਰੀਜ਼ ਖਰਚ ਹੋ ਜਾਂਦੀਆਂ ਸਨ। ਹੁਣ ਐਵੇਂ ਕਿ ਉਹ ਸਾਰੇ ਖਾ ਕੇ ਗਾੜੀ 'ਚ ਤੁਸੀਂ ਘਰੋਂ ਨਿਕਲੋਗੇ, ਗਾੜੀ 'ਚ ਬੈਠ ਜਾਓਗੇ, ਕਿਤੇ ਜਾਣਾ ਹੋਵੇ ਤੁਹਾਨੂੰ ਸਵਾਰੀ ਮੁਯੱਸਰ ਹੈ, ਘਰ ਵਿੱਚ ਵੀ ਤੁਹਾਨੂੰ ਮਸ਼ੀਨ ਆ ਗਈ ਹੈ, ਮਸਾਲਾ ਪੀਸਣਾ ਟਰ ਕਰਕੇ ਮਸ਼ੀਨ ਪੀਸ ਲੈਣਾ ਹੋਵੇ। ਤੇ ਉਹ ਬੜੇ ਸਹੂਲਤਾਂ ਆ ਗਈਆਂ। ਉਹ ਜ਼ਮਾਨੇ ਨਹੀਂ ਨੇ ਕਿ ਜਦੋਂ ਬਰਫ਼ ਲੈਣ ਵਾਸਤੇ ਵੀ ਰੋਜ਼ਿਆਂ 'ਚ ਅਸੀਂ ਜਾਂਦੇ ਹੁੰਦੇ ਸਾਂ, 1 ਮੀਲ ਪੈਦਲ ਚੱਲ ਕੇ ਜਾ ਕੇ ਬਰਫ਼ ਲੈ ਕੇ ਆਉਂਦੇ ਹੁੰਦੇ ਸਾਂ ਕਿ ਅਸੀਂ ਰੋਜ਼ਾ ਖੋਲ੍ਹਣਾ। ਤੇ ਬਈ ਫਿਰ ਆ ਕੇ ਪਕੌੜੇ ਨਹੀਂ ਖਾਣੇ ਸਨ, ਤੇ ਫਿਰ ਕੀ ਖਾਣਾ ਸੀ, ਤੇ ਢਿੱਡ ਨਹੀਂ ਭਰਨੇ ਸਨ, ਤੇ ਕੀ ਕਰਨਾ ਸੀ। ਤੇ ਇਸ ਤਰ੍ਹਾਂ ਉਹ ਜ਼ਮਾਨੇ ਨਾਯਾਬ ਹੋਏ। ਹੁਣ ਉਹ ਜ਼ਮਾਨੇ ਆਣੇ ਨਹੀਂ ਨੇ, ਪਰ ਅਸੀਂ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਛੱਡ ਨਹੀਂ ਸਕਦੇ ਹਾਂ। ਉਹਨਾਂ ਜ਼ਮਾਨਿਆਂ ਨੂੰ ਅਸੀਂ ਦੁਹਰਾਉਂਦੇ ਰਹਿਣਾ ਹੈ, ਜ਼ਿਕਰ ਕਰਦੇ ਰਹਿਣਾ ਹੈ, ਤਾਂ ਕਿ ਕੋਈ ਨਾ ਕੋਈ ਬੱਚਾ ਨਵਾਂ ਸੁਣੇ
ਉਹਨੂੰ ਪਤਾ ਚੱਲੇ ਕਿ ਇਹ ਜ਼ਮਾਨੇ ਵੀ ਹੈਗੇ ਸਨ, ਉਹ ਜ਼ਮਾਨੇ ਲੋਕਾਂ ਨੇ ਗੁਜ਼ਾਰੇ ਨੇ ਔਰ ਬੜੇ ਤਕਲੀਫ ਦੇ ਉਹ ਜ਼ਮਾਨੇ ਸਨ। ਤਕਲੀਫ ਦੇ ਇਸ ਸੈਂਸ ਕਹਿ ਰਹੀ ਹੈ ਕਿ ਲੋਕਾਂ ਨੂੰ ਬੜੀ ਮੁਸ਼ੱਕਤ ਕਰਨੀ ਪੈਂਦੀ ਸੀ ਘਰ 'ਚ, ਔਰਤਾਂ ਸਖਤ ਮੁਸ਼ੱਕਤ ਕਰਦੀਆਂ ਸਨ, ਪਰ ਮਰਦ ਹਜ਼ਰਾਤ ਜਿਹੜੇ ਸਨ ਉਹ ਵਿਚਾਰੇ ਸਾਰਾ ਦਿਨ ਲੱਗੇ ਰਹਿੰਦੇ ਸਨ ਔਰ ਸਾਰਾ ਦਿਨ ਦਾਣਾ ਦੁਣਕਾ ਚੁਣ ਕੇ ਆਪਣੇ ਬੱਚਿਆਂ ਵਾਸਤੇ ਲੈ ਕੇ ਆਉਣਾ, ਤਾਂ ਉਹ ਵੀ ਬੜਾ ਮੁਸ਼ਕਿਲ ਕੰਮ ਸੀ। ਇਹ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਕਾਫੀ ਉਹ ਮੁਸ਼ਕਿਲ ਦੌਰ ਸੀ। ਬਹਿਰਹਾਲ ਹੈ ਇਹ ਦੁਨੀਆ ਜਦੋਂ ਤੋਂ ਬਣੀ ਹੈ ਉਹ ਅੱਜ ਤੱਕ ਚੱਲ ਰਹੀ ਹੈ। ਇਨਸਾਨ ਮੁਸ਼ੱਕਤ ਕਰ ਰਿਹਾ ਵੇ, ਇਨਸਾਨ ਜਿਹੜਾ ਵੇ ਆਪਣੇ ਬੱਚਿਆਂ ਨੂੰ ਪਾਲ ਪੋਸ ਰਿਹਾ, ਅੱਲਾ ਨੇ ਡਿਊਟੀਆਂ ਲਾਈਆਂ ਨੇ। ਹਰ ਬੰਦਾ ਦੇਖੋ, ਅੰਮਾ ਜੀ ਕਹਿੰਦੇ ਹੁੰਦੇ ਸਨ ਕਿ ਜਿਹੜੇ ਇੰਨੀ ਦੁਨੀਆ ਜਿਹੜੀ ਹੈ ਮਾਵਾਂ ਨੇ ਪਾਲੀ ਹੈ ਨਾ, ਜੋ ਅਜ਼ਲ ਤੋਂ ਦੁਨੀਆ ਪੈਦਾ ਹੋਈ ਅੱਲਾ ਨੇ ਕੀਤੇ ਇੰਨੇ ਲੋਕ ਜਿਹੜੇ ਦੁਨੀਆ 'ਚ ਆਏ ਨੇ ਉਹ ਮਾਵਾਂ ਹੀ ਪਾਲਦੀਆਂ ਨੇ, ਤੇ ਮਾਵਾਂ ਹੀ ਉਹਨਾਂ 'ਤੇ ਮਿਹਨਤਾਂ ਕਰਦੀਆਂ, ਤੇ ਪਿਓ ਜਾ ਕੇ ਵਿਚਾਰੇ ਕਮਾ ਕੇ ਲਿਆਉਂਦੇ ਨੇ। ਤੇ ਬਹਿਰਹਾਲ ਵਾਕਈ ਦੁਨੀਆ ਜਿਹੜੀ ਅੱਲਾ ਨੇ ਬਣਾਈ ਹੈ ਇੱਕ ਡਿਊਟੀ ਹੈ, ਇਨਸਾਨ ਦੀ ਇੱਕ ਜ਼ਿੰਮੇਦਾਰੀ ਹੈ, ਉਹ ਆਪਣੀ ਜ਼ਿੰਮੇਦਾਰੀਆਂ ਫਿਰ ਪੂਰੀਆਂ ਕਰਦਾ ਵੇ। ਤੇ ਚਲੋ ਵੀ ਅਸੀਂ ਵੀ ਜਾਈਏ ਆਪਣੀ ਜ਼ਿੰਮੇਦਾਰੀਆਂ ਬਾਕੀ ਜਿਹੜੇ ਕੰਮ ਕਾਜ ਨਿਪਟਾਈਏ ਤੇ ਆਪਣਾ ਕੰਮ ਸ਼ੁਰੂ ਕਰੀਏ ਜਿਹੜਾ ਬਾਕੀ ਰਹਿੰਦਾ ਵੇ। ਤੇ ਫਿਰ ਤੁਹਾਡੇ ਨਾਲ ਮਿਲਨੇ ਆ। ਤੇ ਤੁਸੀਂ ਮੈਂ ਬਸ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਮੈਂਟ ਕਰਦੇ ਹੋ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਅਗਰ ਤੁਸੀਂ ਨਾਯਾਬ ਜ਼ਮਾਨਿਆਂ ਦਾ ਕੁਝ ਐਸੀ ਗੱਲ ਸੁਣਨਾ ਚਾਹੁੰਦੇ ਹੋ ਜਿਹੜਾ ਕੋਈ ਖਾਸ ਟੌਪਿਕ ਹੋਵੇ ਕਿ ਤੁਸੀਂ ਕਹੋ ਕਿ ਵੀ ਬਸ ਇਸ ਚੀਜ਼ ਦਾ ਸਾਨੂੰ ਪਤਾ ਚੱਲੇ ਕਿ ਇਹ ਕਿਸ ਤਰ੍ਹਾਂ ਸੀ, ਇਸ ਤਰ੍ਹਾਂ, ਤਾਂ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਅਸੀਂ ਫਿਰ ਉਸ ਮੌਜੂ 'ਤੇ ਫਿਰ ਉਸ ਹਵਾਲੇ ਦੇ ਨਾਲ ਗੱਲ ਕਰਾਂਗੇ ਅਸੀਂ। ਲੇਕਿਨ ਸਾਰੇ ਮੌਜੂ ਜਿਹੜੇ ਨੇ ਨਾ ਅਸੀਂ ਕਵਰ ਕਰਾਂਗੇ ਇਨਸ਼ਾਅੱਲਾ ਰਮਜ਼ਾਨ ਤੋਂ ਬਾਅਦ। ਨਾਲ ਹੁਣ ਤੇ ਅਸੀਂ ਰਮਜ਼ਾਨ ਵਿੱਚ ਤਾਂ ਬੜੀ ਹੋਈ ਇਹ ਸ਼ੈਤਾਨ ਤੇ ਕੈਦ ਹੁੰਦਾ ਵੇ, ਸਾਡੇ ਵਰਗਿਆਂ ਨੂੰ ਵੀ ਬੜਾ ਆਪਣੇ ਤਾਂ ਬ੍ਰੇਕਾਂ ਲਾਣੀਆਂ ਪੈਂਦੀਆਂ ਨੇ ਕਿ ਵੀ ਕੋਈ ਐਸੀ ਗੱਲ ਨਾ ਮੂੰਹ 'ਚੋਂ ਨਿਕਲ ਜਾਵੇ। ਅਸੀਂ ਰਮਜ਼ਾਨ ਦੇ ਹਿਸਾਬ ਨਾਲ ਚੱਲਾਂਗੇ, ਉਸ ਤੋਂ ਬਾਅਦ ਫਿਰ ਅਸੀਂ ਵਹੀ ਸ਼ੈਤਾਨ ਨੇ ਨਿਕਲ ਆਉਣਾ ਬਾਹਰ, ਤੇ ਅਸੀਂ ਫਿਰ ਗਾਣੇ ਸ਼ਾਣੇ ਵੀ ਗਾਣੇ ਨੇ, ਤੇ ਅਸੀਂ ਟੱਪੇ ਛੱਪੇ ਵੀ ਗਾਵਾਂਗੇ, ਤੇ ਅਸੀਂ ਨਾਲੋਂ ਨਾਲ ਸਾਰੇ ਉਹਨਾਂ ਜ਼ਮਾਨਿਆਂ ਨੂੰ ਯਾਦ ਕਰਾਂਗੇ। ਮੈਂ ਤੁਹਾਨੂੰ ਸ਼ਾਦੀ ਵਿਆਹ ਦਾ ਹਵਾਲ ਜ਼ਰੂਰ ਸੁਣਾਉਣਾ ਵੇ ਕਿ ਸ਼ਾਦੀ ਉਹਨਾਂ ਜ਼ਮਾਨਿਆਂ 'ਚ ਕਿਸ ਤਰ੍ਹਾਂ ਹੁੰਦੀ ਸੀ, ਕਿਸ ਤਰ੍ਹਾਂ ਢੋਲਕੀਆਂ ਵੱਜਦੀਆਂ ਸਨ ਤੇ ਕਿਸ ਤਰ੍ਹਾਂ ਹੁੰਦਾ ਸੀ। ਬਹਿਰਹਾਲ ਇਹ ਸਾਰਾ ਸਿਲਸਿਲਾ ਚੱਲਦਾ ਰਹੇਗਾ ਬਸ਼ਰਤੇ ਜ਼ਿੰਦਗੀ। ਤੇ ਫਿਰ ਅਸੀਂ ਮਿਲਾਂਗੇ, ਤੇ ਹੁਣ ਅਸੀਂ ਆਪਣਾ ਕੰਮ ਕਾਜ ਦੀ ਤਰਫ ਕਰਨੇ ਆ, ਫਿਰ ਤੁਹਾਡਾ ਮਿਲਨੇ। ਅੱਲਾ ਹਾਫਿਜ਼ ਤੇ ਰੱਬ ਰਾਖਾ।